ਖੈਰ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਸੁਮੇਧ ਸੈਣੀ ਦੀ। ਤੇ ਵਿਜੀਲੈਂਸ ਮੂਹਰੇ ਪੇਸ਼ ਨਹੀਂ ਹੋਇਆ ਸ਼ਰਨਜੀਤ ਸਿੰਘ ਢਿੱਲੋਂ। SIT ਮੂਹਰੇ ਪੇਸ਼ ਨਹੀਂ ਹੋਇਆ ਸੈਣੀ। ਮਾਮਲਾ ਉਹੀ ਬਹਿਬਲ ਕਲਾਂ ਬੇਅਦਬੀ ਵਾਲਾ, ਤੇ ਨਾਲੋਂ ਨਾਲ ਵਿਜੀਲੈਂਸ ਮੂਹਰੇ ਪੇਸ਼ ਨਹੀਂ ਹੋਇਆ ਸ਼ਰਨਜੀਤ ਸਿੰਘ ਢਿੱਲੋਂ, ਅਕਾਲੀ ਦਲ ਦਾ ਸਾਬਕਾ ਮੰਤਰੀ। ਜੇ ਮੈਂ ਗਲਤ ਨਾ ਹੋਵਾਂ ਤਾਂ ਮਸਲਾ ਸ਼ਾਇਦ ਸਿੰਜਾਈ ਘੁਟਾਲੇ ਦਾ। ਜੀ ਹਾਂ ਬਿਲਕੁਲ ਪ੍ਰਵੀਨ ਜੀ, ਕਿੰਨੇ ਤਰ੍ਹਾਂ ਦੇ ਘੁਟਾਲੇ ਇਸ ਟਾਈਮ ਉਜਾਗਰ ਨੇ, ਚਾਹੇ ਉਹ ਟੈਂਡਰ ਘੁਟਾਲਾ ਹੈ, ਚਾਹੇ ਉਹ ਮਤਲਬ ਕਿ ਢੋਆ ਢਵਾਈ ਘੁਟਾਲਾ ਹੈ, ਚਾਹੇ ਉਹ ਦਰਖਤਾਂ ਵਾਲਾ ਘੁਟਾਲਾ ਹੈ, ਚਾਹੇ ਉਹ ਜੰਗਲ ਕਟਾਈ ਵਾਲਾ, ਤੇ ਚਾਹੇ ਉਹ ਬਾੜ ਵਾਲਾ ਘੁਟਾਲਾ ਹੈ, ਚਾਹੇ ਉਹ ਕਰੇਟ ਵਾਲਾ ਘੁਟਾਲਾ ਹੈ, ਚਾਹੇ ਉਹ ਆਮਦਨ ਤੋਂ ਵੱਧ ਸਰੋਤਾਂ ਦੀ ਜਾਇਦਾਦ ਵਾਲਾ ਮਾਮਲਾ ਹੈ, ਚਾਹੇ ਉਹਨਾਂ ਸਿੰਚਾਈ ਘੁਟਾਲਾ ਹੈ, ਚਾਹੇ ਪਿਛਲੇ ਦਿਨੀ ਇੱਕ ਤਾਰ ਤੋਂ ਪਾਰ ਜਾ ਕੇ ਜਿਹੜੀ ਕੰਡਿਆਲੀ ਤਾਰ ਤੋਂ ਬਾਰਡਰ ਦੇ ਉੱਤੇ ਜ਼ਮੀਨ ਖਰੀਦਣ ਵਾਲਾ ਮਾਮਲਾ ਹੈ, ਉਹਦੇ ਵਿੱਚ ਉਹ ਚ ਲੰਗਾ ਉਸ ਸਮੇਂ ਖੇਤੀਬਾੜੀ ਮੰਤਰੀ ਸੀ ਉਸ ਮਾਮਲੇ ਦੇ ਵਿੱਚ। ਤੇ ਇਹ ਸਾਰੇ ਮਾਮਲੇ ਇੰਨੇ ਮਤਲਬ ਕਿ ਹੁਣ ਗੁਲਝਣਦਾਰ ਬਣਦੇ ਜਾ ਰਹੇ ਨੇ ਕਿ ਲੋਕਾਂ ਨੂੰ ਲੱਗਦਾ ਕਿ ਸਾਰੇ ਮਾਮਲੇ ਤਣ ਪੱਤਣ ਲੱਗਣਗੇ ਵੀ, ਜਾਂ ਇਹ ਸਿਰਫ ਵੋਟਾਂ ਦੀ ਰਾਜਨੀਤੀ ਹੁੰਦੀ ਰਹੇਗੀ ਜੀ। ਸੋ ਇਹ ਵੀ ਵਿਜੀਲੈਂਸ ਜਿਸ ਕਦਰ ਹਰ ਮਾਮਲਾ ਖੋਲ ਰਹੀ ਆ, ਉਸ ਕਦਰ ਵਿਜੀਲੈਂਸ ਦੇ ਉੱਤੇ ਦਬਾਅ ਵੀ ਤਾਂ ਬਣਦਾ ਨਾ ਕਿ ਇੰਨੇ ਇਕੱਠੇ ਮਾਮਲਿਆਂ ਨੂੰ ਟੈਕਲ ਕਿਵੇਂ ਕਰੋਗੇ। ਹਾਂਜੀ ਬਿਲਕੁਲ, ਤਾਣਾ ਬਾਣਾ ਤਾਂ ਉਹਨਾਂ ਕਿਹਾ ਨਾ ਉਹਨਾਂ ਕੋਲ। ਸੋ ਜਾਂ ਤਾਂ ਇਹ ਹੈ ਕਿ ਪੁਰਾਣਾ ਮਾਮਲਾ ਫਿਰ ਥੱਲੇ ਚਲਾ ਜਾਂਦਾ ਹੈ, ਨਵਾਂ ਹੁਕਮ ਆ ਜਾਂਦਾ ਸਰਕਾਰ ਦਾ ਕਿ ਅੱਜ ਭਾਈ ਇਹਦੀ ਵਾਰੀ, ਚਲੋ ਜੀ ਅੱਜ ਇਹਦੇ ਵਾਲਾ ਰਜਿਸਟਰ ਚੱਕ ਲਓ, ਕੱਲ ਨੂੰ ਦੂਈ ਕਲਾਸ ਤੋਂ। ਮਤਲਬ ਜੇ ਇੱਕ ਮਾਸਟਰ ਹੋਊਗਾ ਤੇ 10 ਜਮਾਤਾਂ ਹੋਣਗੀਆਂ ਤਾਂ ਉਹ ਕਿਵੇਂ ਪੜਾਊਗਾ, ਫਿਰ ਤਾਂ ਹਾਜ਼ਰੀ ਹੋ ਲਾਊਗਾ ਉਹ ਜੀ। ਸੋ ਹੁਣ ਉਹੀ ਹਾਲ ਪੰਜਾਬ ਦੀ ਵਿਜੀਲੈਂਸ ਦਾ ਹੈ। ਮਤਲਬ ਕਿ ਵਿਜੀਲੈਂਸ ਹਰ ਦਿਨ ਨਵਾਂ ਮਾਮਲਾ ਤਾਂ ਖੋਲਦੀ ਹੈ, ਪਰ ਕਿਸੇ ਮਾਮਲੇ ਨੂੰ ਅਜੇ ਸਿਰੇ ਨਹੀਂ ਲਾ ਪਾ ਰਹੀ, ਤੇ ਇਸ ਲਈ ਚੁਣੌਤੀ ਉਹਨਾਂ ਮੂਹਰੇ ਵੀ ਹੈ। ਹਾਂ, ਪਰ ਜਿੱਥੋਂ ਤੱਕ ਹੈ ਜੀ OP ਸੋਨੀ ਦਾ ਮਾਮਲਾ, OP ਸੋਨੀ ਆਪਣੇ ਵਕੀਲ ਲੈ ਕੇ, ਆਪਣੀ ਧਿਰ ਲੈ ਕੇ, ਆਪਣੇ ਨਾਲ ਮੋਹਤਬਰ ਬੰਦੇ ਲੈ ਕੇ, ਆਪਣੇ ਸਮਰਥਕ ਲੈ ਕੇ ਵਿਜੀਲੈਂਸ ਦੇ ਦਫ਼ਤਰ ਤੱਕ ਗਏ, ਤੇ ਅੰਦਰ ਤੱਕ ਤਾਂ 4 ਬੰਦੇ ਹੀ ਗਏ। ਫਿਰ ਅੰਦਰ ਅਗਲਿਆਂ ਨੇ ਕਹਿੰਦੇ 2-2.5 ਘੰਟੇ ਪੁੱਛਗਿੱਛ ਕੀਤੀ, ਲੰਬੇ ਚੌੜੇ ਸਵਾਲ ਕੀਤੇ ਕਿ ਤੁਸੀਂ ਆਮਦਨ ਤੋਂ ਵੱਧ ਜਾਇਦਾਦ ਕਿਵੇਂ ਬਣਾ ਲਈ ਜੀ, ਕਿੱਥੋਂ ਆਏ ਜੀ ਸਾਧਨ, ਤੇ ਕਹਿੰਦੇ ਮੈਂ ਪੂਰੇ ਤਸੱਲੀ ਬਖਸ਼ ਜਵਾਬ ਦਿੱਤੇ ਨੇ, ਤੇ ਮੈਨੂੰ ਇੱਕ ਪਰਫਾਰਮਾ ਦਿੱਤਾ, ਉਹ ਪਰਫਾਰਮਾ 4-5 ਦਿਨਾਂ 'ਚ ਭਰ ਕੇ ਦੇਣਾ। ਉਹ ਮੈਨੂੰ ਕਹਿੰਦੇ ਭਰਨਾ ਕੀ ਔਖਾ, ਮੈਂ ਤਾਂ ਇੰਨੀਆਂ ਚੋਣਾਂ ਲੜ ਚੁੱਕਿਆ, ਹਰ ਚੋਣ 'ਚ ਮੈਂ ਫਾਰਮ ਭਰ ਕੇ ਦਿੰਦਾ, ਮੇਰੀ ਤਾਂ ਉਹੀ ਜਾਇਦਾਦ ਹੈ, ਮੇਰੇ ਤਾਂ ਕੁਝ ਲੁਕਿਆ ਹੀ ਨਹੀਂਗਾ। ਸੋ ਇੰਨੇ ਪਾਕ ਸਾਫ ਜੇ ਸਾਡੇ ਲੀਡਰ ਹੈਗੇ ਨੇ, ਫਿਰ ਫਿਕਰਮੰਦੀ ਕਾਹਦੀ ਆ ਉਹਨਾਂ ਨੂੰ। ਸੋ ਜੇਕਰ ਉਹਨਾਂ ਨੇ ਕੁਝ ਕੀਤਾ ਹੀ ਨਹੀਂਗਾ, ਫਿਰ ਤਾਂ ਉਹਨਾਂ ਨੂੰ ਫਿਕਰ ਹੀ ਨਹੀਂ ਕਰਨਾ ਚਾਹੀਦਾ। ਇਸ ਲਈ ਫਾਰਮ ਭਰ ਕੇ ਦੇ ਦੇਣਗੇ, ਤੇ ਬਾਕੀ ਫਿਰ ਵਿਜੀਲੈਂਸ ਦੇਖੇ ਜਾਂ ਸਰਕਾਰ ਦੇਖੇ। ਇੱਧਰ ਸ਼ਰਨਜੀਤ ਢਿੱਲੋਂ ਹੋਰੀ, ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਦਰੁਸਤ ਹੈ ਜੀ, ਇਹ ਸਿੰਚਾਈ ਘੁਟਾਲੇ ਦਾ ਮਾਮਲਾ ਜੀ। ਤੇ ਇਹ ਇੱਕ ਵੱਡਾ ਮਾਮਲਾ ਹੈ। ਜਦੋਂ ਮੰਤਰੀ ਸੀਗੇ ਬਤੌਰ, ਤੇ ਪੰਜਾਬ ਸਰਕਾਰ ਦੇ ਵਿੱਚ, ਬਾਦਲ ਸਰਕਾਰ ਦੇ ਵਿੱਚ, ਉਸ ਸਮੇਂ ਦਾ ਮਾਮਲਾ, ਤੇ ਉਹਨਾਂ ਨੂੰ ਵੀ ਤਲਬ ਕੀਤਾ ਸੀ ਵਿਜੀਲੈਂਸ ਨੇ। ਨਾਲ ਉਹਨਾਂ ਦੇ ਨਾਲ ਜਿਹੜੇ ਸਕੱਤਰ ਰਹੇ ਨੇ ਉਸ ਸਮੇਂ ਦੇ, ਉਹਨਾਂ ਨੂੰ ਵੀ, ਸਰਵੇਸ਼ ਕੌਸ਼ਲ ਉਹਨਾਂ ਨੂੰ ਵੀ ਤਲਬ ਕੀਤਾ ਸੀ। ਸਰਵੇਸ਼ ਕੌਸ਼ਲ ਉਹਨਾਂ ਨੂੰ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਸੱਦੇ ਦਾ। ਤੇ ਇੱਧਰ ਸ਼ਰਨਜੀਤ ਢਿੱਲੋਂ ਨੇ ਜਵਾਬ ਜ਼ਰੂਰ ਭੇਜਿਆ ਕਿ ਮੈਂ ਜ਼ਰੂਰੀ ਕੰਮ ਕਰਕੇ ਰੁੱਝਿਆ ਹੋਇਆ, ਅਜੇ ਤਾਂ ਨਹੀਂ ਮੈਂ ਆ ਸਕਦਾ, ਸ਼ੁੱਕਰਵਾਰ ਨੂੰ ਦੇਖੂੰਗਾ, ਮੈਂ ਉਸ ਦਿਨ ਆ ਜਾਊਂਗਾ ਤੁਹਾਡੇ ਕੋਲ। ਤੇ ਇਸ ਲਈ ਸ਼ਰਨਜੀਤ ਢਿੱਲੋਂ ਵੀ ਮਤਲਬ ਕਿ ਇਹਦਾ ਮਤਲਬ ਇਸ ਮਾਮਲੇ 'ਚ ਕਿਰਦੇ ਜਾਣ। ਤਾਂ ਹੀ ਮੈਂ ਕਿਹਾ ਕਿ ਇਹ ਹੁਣ ਅਕਾਲੀ ਦਲ ਵਾਲੇ ਵੀ ਤਿਆਰ ਰਹਿਣ ਜੀ, ਇੱਧਰ ਅਧਿਕਾਰੀ ਵੀ ਤਿਆਰ ਰਹਿਣ। ਉੱਧਰ ਜਿਹੜਾ ਤਾਰ ਪਾਰ ਦਾ ਮਾਮਲਾ, ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਜੀ, ਨਾਲ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਸੀ, ਤੇ ਅਧਿਕਾਰੀ ਕਾਹਨ ਸਿੰਘ ਪੰਨੂ। ਤੇ ਪੰਨੂ ਹੋਰਾਂ ਬਾਰੇ ਬੜੀ ਮਤਲਬ ਕਿ ਇੱਕ ਪੋਜ਼ਿਟਿਵ ਚਰਚਾ ਵੀ ਪੰਜਾਬ 'ਚ ਚੱਲਦੀ ਰਹਿੰਦੀ ਹੈ ਕਿ ਹਾਂ, ਬੜੇ ਸੁਲਝੇ ਹੋਏ ਸਾਫ਼ ਸੁਥਰੇ ਅਧਿਕਾਰੀ ਨੇ। ਪਰ ਆਹ ਮਾਮਲਾ ਜੇਕਰ ਉਹ ਉਲਝਦੇ ਨੇ ਤਾਂ ਉਹਨਾਂ ਦੇ ਵੀ ਕਿੰਨੇ ਸਵਾਲ ਖੜੇ ਹੁੰਦੇ ਨੇ। ਸੋ ਕੀ ਇਹ ਪੰਨੂ ਹੋਰਾਂ ਦੀ ਕਾਰਗੁਜ਼ਾਰੀ ਦੀ ਜਾਂਚ ਹੋਣੀ ਹੈ, ਜਾਂ ਪੰਨੂ ਹੋਰਾਂ ਤੋਂ ਕੁਝ ਆਮ ਆਦਮੀ ਪਾਰਟੀ ਨੂੰ ਵੈਸੇ ਹੀ ਚਿੜ ਹੈ, ਉਹਦਾ ਵੀ ਇੱਕ ਸਵਾਲ ਹੈਗਾ ਕਿ ਕੀ ਉਹ ਵੀ ਕੋਈ ਪਹਿਲੂ ਹੈਗਾ। ਪਰ ਇੱਧਰ ਦੂਸਰਾ ਮਾਮਲਾ ਜਿਹੜਾ ਹੈਗਾ, ਉਹ ਸਰਵੇਸ਼ ਕੌਸ਼ਲ ਤੇ ਸ਼ਰਨਜੀਤ ਢਿੱਲੋਂ ਦਾ ਇਕੱਠਿਆਂ ਦਾ ਜੁੜਦਾ। ਤੇ ਇਹ ਇਸੇ ਤਰ੍ਹਾਂ ਹੁਣ ਇੱਕ ਅਧਿਕਾਰੀ ਪੰਜਾਬ ਦੇ ਵਿੱਚ ਜਿਹੜੇ ਬਦਨਾਮ ਰਹੇ ਸਭ ਤੋਂ ਜ਼ਿਆਦਾ, ਜਿਨ੍ਹਾਂ ਦੇ ਉੱਤੇ, ਜਿਨ੍ਹਾਂ ਦੀ ਵਰਦੀ ਤੇ ਕਿੰਨੇ ਤਰ੍ਹਾਂ ਦੇ ਛਿੱਟੇ ਨੇ, ਹੈਨਾ, ਤੇ ਉਹ ਕੈਪਟਨ ਦਾ ਵੀ ਖਾਸ ਰਿਹਾ, ਉਹ ਬਾਦਲਾਂ ਦਾ ਵੀ ਖਾਸ ਰਿਹਾ। ਤਾਂ ਜੀ ਹਾਂ, ਮੈਂ ਗੱਲ DGP ਸੁਮੇਧ ਸੈਣੀ ਦੀ ਕਰ ਰਿਹਾ ਜੀ। ਉਹ DGP ਸੁਮੇਧ ਸੈਣੀ ਨੂੰ ਬਹਿਬਲ ਕਲਾਂ ਗੋਲੀकांड ਮਾਮਲੇ ਦੇ ਵਿੱਚ SIT ਨੇ ਜਾਂਚ ਲਈ ਦੁਬਾਰਾ ਪੁੱਛਗਿੱਛ ਲਈ ਸੱਦਿਆ ਸੀ, ਤੇ ਜਨਾਬ ਪੇਸ਼ ਹੀ ਨਹੀਂ ਹੋਏ। ਮਤਲਬ ਉਹ ਪਤਾ ਨਹੀਂ ਅਜੇ ਵੀ ਆਪਣੇ ਆਪ ਨੂੰ ਉਹੀ ਅਧਿਕਾਰੀ ਸਮਝਦੇ ਨੇ ਜਾਂ ਕੀ ਸਮਝਦੇ ਨੇ, ਕਿ ਉਹ ਜਿਹੜੇ ਸਿੱਟ ਦੀ ਪਰਵਾਹ ਨਹੀਂ ਕਰਦੇ, ਜਿਹੜੇ ਅਦਾਲਤਾਂ ਦੀ ਪਰਵਾਹ ਨਹੀਂ ਕਰਦੇ, ਜਿਹੜੇ ਕਾਨੂੰਨ ਦੀ ਪਰਵਾਹ ਨਹੀਂ ਕਰਦੇ। ਤੇ ਜਦੋਂ ਕਾਨੂੰਨ ਰਾਖੇ ਬਣੇ ਵੀ ਸੀ ਤਦ ਨਹੀਂ ਪਰਵਾਹ ਕੀਤੀ ਇਹਨਾਂ ਨੇ ਤਾਂ। ਸੋ ਜੇਕਰ ਉਸ ਸਮੇਂ ਪਰਵਾਹ ਕੀਤੀ ਹੁੰਦੀ ਤਾਂ ਅੱਜ ਪੁੱਛਗਿੱਛ ਵਾਲੀ ਨੌਬਤ ਨਾ ਹੁੰਦੀ। ਅੱਜ ਪੇਸ਼ੈਂਟ ਜੇ ਆਪਣੀ ਡਿਊਟੀ ਉਹ ਇਮਾਨਦਾਰੀ ਨਾਲ ਨਿਭਾਈ ਹੁੰਦੀ ਤਾਂ ਨਾ ਬਹਿਬਲ ਕਲਾਂ ਵਰਗੇ ਕਾਂਡ ਵਾਪਰਦੇ, ਨਾ ਬੇਅਦਬੀ ਕਾਂਡ ਵਾਪਰਦੇ, ਨਾ ਗੋਲੀकांड ਵਾਪਰਦੇ, ਤੇ ਨਾ ਸੁਮੇਧ ਸੈਣੀ ਦੀ ਪੁੱਛਗਿੱਛ ਹੁੰਦੀ। ਸੋ ਡਿਊਟੀ ਤਾਂ ਕਿਸੇ ਹੋਰ ਲਈ ਕੀਤੀ,
ਪੰਜਾਬ ਲਈ, ਇਸ ਸੂਬੇ ਲਈ, ਲੋਕਾਂ ਲਈ ਤਾਂ ਕੀਤੀ ਹੋ ਨਹੀਂ। ਤੇ ਉਹਦਾ ਜੀ। ਨਤੀਜਾ ਇਹ ਕਿ ਹੁਣ ਜਦੋਂ ਤਲਬ ਕੀਤਾ ਜਾਂਦਾ ਫਿਰ ਪੇਸ਼ ਹੋਣੋਂ ਭੱਜਦੇ ਨੇ। ਸੋ ਹੂੰ, ਇਸ ਲਈ ਜੀ ਸੋਨੀ ਪੇਸ਼ ਹੋ ਗਏ, ਢਿੱਲੋਂ ਤੇ ਜਿਹੜੇ ਸੁਮੇਧ ਸੈਣੀ ਨੇ ਉਹ ਪੇਸ਼ ਹੋਣੋਂ ਬਚ ਰਹੇ ਨੇ ਅਜੇ। ਪਰ ਕਿੰਨੀ ਦੇਰ, ਕਹਿੰਦਾ ਬੱਕਰੇ ਦੀ ਮਾਂ ਕਿੰਨੀ ਦੇਰ ਖੈਰ ਮਨਾਊਗੀ। ਜੀ, ਇਹ ਵੱਡਾ ਸਵਾਲ ਹੈ ਬਿਲਕੁਲ। ਜਦੋਂ ਕਾਨੂੰਨ ਦੇ ਵਿੱਚ ਹੁੰਦੇ ਸੀ, ਕਾਨੂੰਨ ਦੇ ਰਾਖੇ ਸੀ, ਉਦੋਂ ਕਾਨੂੰਨ ਪੈਰਾਂ ਹੇਠਾਂ ਦਰੜ ਸੁੱਟਿਆ ਤੇ ਆਪਦੇ ਹੰਕਾਰ ਦੀ ਸੀਮਾ ਪਾਰ ਕਰਦੇ ਰਹੇ। ਸੈਣੀ ਉਹੀ ਹੈ ਜਿਹਨੇ ਫੌਜ ਦੇ ਕਰਨਲ ਨਾਲ ਵੀ ਆਡਾ ਲਾ ਲਿਆ ਸੀ ਬਿਲਕੁਲ। ਤੇ ਕਚਹਿਰੀਆਂ ਦੇ ਵਿੱਚੋਂ ਬੰਦੇ ਵੀ ਚੁਕਾਏ ਤੇ ਉਹਨਾਂ ਦੇ ਦੋਸ਼ ਵੀ ਸੈਣੀ ਤੇ ਲੱਗਦੇ ਰਹੇ।